ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਮੀਆਂ ਆਸਫ ਅਲੀ ਤੇ ਕਰਤਾਰਪੁਰ ਦਰਬਾਰ ਸਾਹਿਬ ਗੁਰਦੁਆਰੇ ਦੇ ਵਿੱਚ ਅੱਜ ਇੱਥੇ ਸਿੱਖ ਯਾਤਰੀਆਂ ਦਾ ਰਸ਼ ਲੱਗਿਆ ਹੋਇਆ। ਪੂਰੀ ਦੁਨੀਆ ਤੋਂ ਲੋਕ ਇੱਥੇ ਆਏ ਹੋਏ ਆ ਤੇ ਮੇਰੇ ਨਾਲ ਇਸ ਟਾਈਮ ਮੌਜੂਦ ਆ ਕੁਝ ਲੋਕ ਜਿਹੜੇ ਇੰਡੀਆ ਤੋਂ ਆਏ ਆ। ਇਹਨਾਂ ਦੇ ਨਾਲ ਅਸੀਂ ਗੱਲ ਕਰਦੇ ਹਾਂ। ਹਾਂਜੀ, ਕੀ ਨਾਂ ਤੁਹਾਡਾ ਤੇ ਕਿੱਥੋਂ ਆਏ ਹੋ ਜੀ? ਸਲਾਮ ਵਾਲੇਕੁਮ ਸਾਰਿਆਂ ਨੂੰ। ਮੈਂ ਜੀ ਮੇਰਾ ਜਿਹੜਾ ਪਿੰਡ ਆ ਨਾਨਕੇ ਮੇਰੇ ਤੁਹਾਡੇ ਬਾਰਡਰ ਦੇ ਜਮਾਂ ਹੀ ਪਰਲੇ ਪਾਸੇ ਆ ਜੀ, ਕੱਥੂ ਨੰਗਲ, ਤੇ ਮੈਂ ਉੱਦਾਂ ਲੁਧਿਆਣੇ ਰਹਿਣਾ, ਲੁਧਿਆਣੇ ਤੋਂ ਆਇਆ ਜੀ। ਤੇ ਕਿਹਦਾ ਲੱਗ ਰਿਹਾ ਇੱਥੇ ਆ ਕੇ? ਮੈਂ ਦੱਸ ਨਹੀਂ ਸਕਦਾ ਜੀ ਵੀ ਇੱਦਾਂ ਦਾ ਮੈਨੂੰ, ਮੈਂ ਕਿਤੇ ਵੀ ਗਿਆ ਹੋਵਾਂ ਜਾਂ ਕਿਸੇ ਵੀ ਮੁਲਕ ਗਿਆ ਹੋਵਾਂ, ਕੁਛ ਚੰਦ ਪਲਾਂ ਦੇ ਵਿੱਚ ਅਸੀਂ YouTube ਵੀਡੀਓਜ਼ ਪਹਿਲਾਂ ਦੇਖੀਆਂ ਹੋਈਆਂ ਸੀ, ਹੋਰ ਵੀਡੀਓਜ਼ ਦੇਖੀਆਂ ਸੀ, ਬਟ ਆਪ ਆ ਕੇ ਜੋ ਮਹਿਸੂਸ ਹੋਇਆ ਉਹ ਵੀਡੀਓਜ਼ ਨਾਲੋਂ ਵੀ 100 ਗੁਣਾ ਜ਼ਿਆਦਾ ਆ। ਇੰਨਾ ਪਿਆਰ, ਇੰਨੀ ਹਲੀਮੀ, ਇੱਕ ਸਾਂਝਾ ਕਲਚਰ। ਮੈਂ ਜਦੋਂ ਉੱਥੋਂ ਬਾਰਡਰ ਤੋਂ ਐਂਟਰ ਕੀਤਾ ਤੇ ਮੈਂ ਮਿੱਟੀ ਨੂੰ ਹੱਥ ਲਾ ਕੇ ਵੇਖਿਆ, ਇੱਕੋ ਜਿਹੀ ਲੱਗੀ, ਕੋਈ ਫਰਕ ਨਹੀਂ ਆ। ਬਸ ਆ ਬਾਰਡਰ ਆ ਮਾੜਾ ਜਿਹਾ, ਜਿਹੜਾ ਕਿ ਹੁਣ ਕੰਡਿਆਲੀ ਤਾਰ ਥੋੜ੍ਹੀ ਜਿਹੀ ਫੁੱਲਾਂ 'ਚ ਬਦਲੀ ਆ, ਔਰ ਮੈਂ ਬਿਆਨ ਨਹੀਂ ਕਰ ਸਕਦਾ ਕਿ ਕਿੰਨਾ ਸੋਹਣਾ ਮਹਿਸੂਸ ਹੋਇਆ ਇੱਥੇ ਆ ਕੇ। ਇੱਕ ਲਾਈਫ ਟਾਈਮ ਐਕਸਪੀਰੀਅੰਸ ਆ, ਔਰ ਆਉਂਦੇ ਰਵਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਤੁਸੀਂ ਵੀ ਹੁਣ ਆਓ ਉੱਧਰ। ਹੁਣ ਇਹ ਸ਼ੁਰੂਆਤ ਹੁਣ ਦੋਨੋਂ ਪਾਸਿਓਂ ਹੋਵੇ ਜੀ। ਜੀ ਬੜੀ ਸੋਹਣੀ ਗੱਲ ਕੀਤੀ ਇਹਨਾਂ ਨੇ ਕਿ ਅਸੀਂ ਵੀ ਆਉਂਦੇ ਰਵਾਂਗੇ ਤੇ ਇਹ ਸਾਨੂੰ ਵੀ ਉੱਧਰ ਜਾਣਾ ਚਾਹੀਦਾ ਤੇ ਸ਼ੁਰੂਆਤ ਹੋ ਜਾਣੀ ਚਾਹੀਦੀ ਦੋਵਾਂ ਪਾਸਿਓਂ। ਹਾਂਜੀ, ਅੱਛਾ ਦੱਸੋ ਜੀ, ਪ੍ਰੋਸੈਸ ਹੈ ਜਿਹੜਾ ਇੱਧਰ ਆਉਣ ਦਾ, ਹੁਣ ਇਹ ਔਖਾ ਵਾ ਜਾਂ ਕੋਈ ਨਹੀਂ ਹੋ ਇੰਨਾ ਔਖਾ, ਆਰਾਮ ਨਾਲ ਹੋ ਜਾਂਦਾ? ਨਹੀਂ, ਇਹਦੇ ਤੋਂ ਸੌਖਾ ਨਹੀਂ ਹੋ ਸਕਦਾ ਮੈਨੂੰ ਲੱਗਦਾ, ਕਿਉਂਕਿ ਦੇਖੋ ਇਹ ਬਹੁਤ ਸਾਰੇ ਲੋਕਾਂ ਦੀਆਂ ਦੁਆਵਾਂ ਆ। 70 ਸਾਲ ਦੀ ਅਰਦਾਸ ਆ, ਇੱਕ ਪੀੜ੍ਹੀ ਨੂੰ 18 ਸਾਲ ਅਰਦਾਸ ਕਰਨੀ ਪਈ। ਮੇਰੇ ਲਈ ਤਾਂ ਬਹੁਤ ਸੌਖਾ ਸੀ ਨਾ, ਕਿਉਂਕਿ ਮੈਂ ਉਹ ਅਰਦਾਸ ਕਰਨ ਨਹੀਂ ਸੀ ਆਉਂਦਾ ਹਰ ਮਹੀਨੇ। ਮੈਂ ਕੋਈ ਇਹਦੇ ਲਈ ਜੱਦੋ-ਜਹਿਦ ਨਹੀਂ ਕੀਤੀ, ਚਾਹੁੰਦੇ ਤਾਂ ਸੀਗੇ, ਬਟ ਸਾਡੇ ਲਈ ਇੰਨਾ ਸੌਖਾ ਸੀ ਕਿ ਲਾਂਘਾ ਖੁੱਲ੍ਹਿਆ, ਮੈਂ ਇੱਕ ਫਾਰਮ ਭਰਿਆ, ਫਾਰਮ ਭਰਨ ਦੇ ਵਿੱਚ ਮੈਂ ਤਰੀਕ ਲਈ ਤੇ 4 ਦਿਨ ਪਹਿਲਾਂ ਮੈਨੂੰ ਮੈਸੇਜ ਆ ਗਿਆ। ਤੇ ਹੁਣ ਮੈਂ 2 ਮੁਲਕ ਜਿਹਨੂੰ ਅਟੋਮਿਕ ਪਾਵਰਸ ਆ, ਜਿਹਦੇ ਵਿੱਚ ਇੱਕ ਟੈਨਸ਼ਨ ਵੀ ਬਣੀ ਰਹਿੰਦੀ ਆ, ਔਰ ਬਹੁਤ ਸੌਖੇ ਤਰੀਕੇ ਦੇ ਨਾਲ ਮੈਂ ਬਾਰਡਰ ਕ੍ਰਾਸ ਜਿਹੜਾ ਕਰਕੇ ਇੱਧਰਲੇ ਪਾਸੇ ਆ ਗਿਆ। ਮੈਨੂੰ ਲੱਗਦਾ ਇਹਦੇ ਨਾਲ ਸੌਖਾ ਨਹੀਂ ਹੋ ਸਕਦਾ। ਇਹਦੇ ਨਾਲ ਔਖਾ ਤੇ ਸਾਡਾ ਇੰਡੀਆ ਦੇ ਕਿਸੇ ਵੀ ਡਿਪਾਰਟਮੈਂਟ 'ਚ ਕੋਈ ਬਰਥ ਸਰਟੀਫਿਕੇਟ ਲੈਣਾ ਹੋਵੇ ਨਾ, ਤੇ ਉਹ ਔਖਾ ਆ। ਤੇ ਉਹ ਜਿਹੜਾ ਫਾਰਮ ਆ ਉਹਦੇ ਵਿੱਚ ਵੀ ਸਾਡੇ ਪਾਸਪੋਰਟ ਦੀ ਡਿਟੇਲ ਤੋਂ ਬਿਨਾਂ ਕੁਝ ਵੀ ਨਹੀਂ ਭਰਨਾ ਪੈਂਦਾ। ਹੁਣ ਜੇ ਆਪਾਂ ਕਿਤੇ ਜਾਣਾ, ਨਾਂ ਤੇ ਲਿਖਾਂਗੇ ਨਾ, ਹੁਣ ਆਪਾਂ ਕਰੀਏ ਵੀ ਨਾਂ ਵੀ ਮੈਂ ਅੱਧਾ ਲਿਖਣਾ ਤੇ ਮੈਂ ਐਡਰੈਸ ਨਹੀਂ ਦੇਣਾ। ਸੋ ਬਹੁਤ ਸੌਖਾ ਪ੍ਰੋਸੀਜਰ ਰੱਖਿਆ ਗਿਆ ਭਾਰਤ ਸਰਕਾਰ ਨੇ। ਉਹਦੇ 'ਚ ਕੋਈ ਟੈਕਨੀਕਲ ਪ੍ਰੋਬਲਮ ਐਸੀ ਕੋਈ ਨਹੀਂ ਹੈ, ਇੱਕ ਛੋਟੀ ਜਿਹੀ ਇਨਕੁਆਇਰੀ ਹੁੰਦੀ ਆ, ਦੈਟਸ ਇਟ। ਅੱਛਾ, ਤੇ ਅੱਗੇ ਆ ਕੇ ਬਾਰਡਰ ਦੇ ਉੱਤੇ ਕੈਸਾ? ਨਹੀਂ, ਬਾਰਡਰ ਦੇ ਉੱਤੇ ਤੇ ਮੈਂ ਕਹਿੰਦਾ ਵੀ ਸਾਡੇ ਭਾਰਤ ਵਾਲੇ ਪਾਸੇ ਵੀ ਉਹਨਾਂ ਨੇ ਚੰਗਾ ਸਵਾਗਤ ਕੀਤਾ, ਕੋਈ ਟੈਕਨੀਕਲ ਇਸ਼ੂ ਕੋਈ ਨਹੀਂ ਸੀ। ਇੱਕ ਇਮੀਗ੍ਰੇਸ਼ਨ ਹੋਈ ਆ ਜੋ ਇੱਕ ਨਾਰਮਲ ਕਿਸੇ ਵੀ ਡੋਮੈਸਟਿਕ ਏਅਰਪੋਰਟ 'ਤੇ ਹੁੰਦੀ ਆ, ਤੇ ਦੂਜਾ ਤੁਹਾਡੇ ਵਾਲੇ ਪਾਸੇ ਵੀ ਇੱਕ ਮੋਹਰ ਲੱਗੀ ਆ। ਤੇ ਸਾਰਾ ਰਾਹ ਜਿਹੜਾ ਸੀ ਉਹ ਇੱਕ ਚੰਗੇ ਐਕਸਪੀਰੀਅੰਸ ਵਰਗਾ ਸੀ। ਜਦੋਂ ਅਸੀਂ ਆਏ ਸੋਚਦੇ ਸੀ 10 ਕਿਲੋਮੀਟਰ ਰਹਿ ਗਿਆ, ਡੇਰਾ ਬਾਬਾ ਨਾਨਕ 5 ਕਿਲੋਮੀਟਰ ਰਹਿ ਗਿਆ, ਇੱਕ ਅਲੱਗ-ਅਲੱਗ ਤਰ੍ਹਾਂ ਦੇ ਵਲੇਵੇਂ ਦਿਲ ਚਾਹੁੰਦੇ ਸੀਗੇ। ਪਰ ਜਦੋਂ ਉੱਥੇ ਪਹੁੰਚੇ ਆ, ਉਹ ਜਿਹੜਾ ਕ੍ਰਾਸ ਕਰਨਾ ਆ ਨਾ, ਉਹ ਵੀ ਆਪਣੇ ਆਪ 'ਚ ਇੱਕ ਐਕਸਪੀਰੀਅੰਸ ਆ। ਔਰ ਚਾਹੇ ਉਹ ਸਾਡੇ ਪੰਜਾਬੀ ਭਰਾ ਆ, ਚਾਹੇ ਉਹ ਸਿਕਿਉਰਿਟੀ ਮੈਨ ਆ, ਬਹੁਤ ਸੋਹਣਾ। ਅਸਲ 'ਚ ਮੈਨੂੰ ਐਂ ਲੱਗਦਾ ਹੈ ਵੀ ਜਿਹੜੇ ਮਾੜੇ ਕੰਮ ਆ ਨਾ, ਸਾਨੂੰ ਉਹਦੀ ਆਦਤ ਪੈ ਗਈ ਆ ਤੇ ਅਸੀਂ ਚੰਗਿਆਂ 'ਤੇ ਸ਼ੱਕ ਕਰਨ ਲੱਗ ਪਏ ਆ ਵੀ ਯਾਰ ਇਹ ਚੰਗਾ ਕਿਉਂ ਹੋਣ ਡਿਆ। ਇਹ ਸਾਡਾ ਹਾਲਾਤ ਬਣ ਗਏ ਮੁਲਕ ਦੇ ਵਿੱਚ ਨਾ, ਉਹ ਚੰਗੇ ਤੋਂ ਸਾਨੂੰ ਡਰ ਲੱਗਦਾ। ਮਾੜਾ ਜੋ ਮਰਜ਼ੀ ਹੋਈ ਜਾਵੇ ਦੋਨਾਂ ਮੁਲਕਾਂ 'ਚ, ਉਹਨੂੰ ਅਸੀਂ ਨਾਰਮਲ ਲੈਂਦੇ ਆ, ਫਲਾਣੀ ਜਗ੍ਹਾ ਆਹ ਹੋ ਗਿਆ, ਆਹ ਹੋ ਗਿਆ। ਸੋ ਚੰਗੇ 'ਤੇ ਸ਼ੱਕ ਆ, ਪਰ ਇਹ ਇੱਕ ਚੰਗਾ ਆ ਔਰ ਬਹੁਤ ਸੋਹਣਾ ਆ। ਇਹ ਪੂਰੇ ਬਾਰਡਰ ਇੱਦਾਂ ਹੀ ਹੋਣੇ ਚਾਹੀਦੇ ਆ ਜੀ। ਐਗਜ਼ਾਮਪਲ ਸੈੱਟ ਹੋਈ ਆ, ਔਰ ਉਹਦੇ ਵਿੱਚ ਇਮਰਾਨ ਖਾਨ, ਤੁਹਾਡੇ ਪ੍ਰਧਾਨ ਮੰਤਰੀ ਦੀ, ਸਾਡੀ ਸਰਕਾਰ ਦੀ, ਦੋਵਾਂ ਦਾ ਰੋਲ ਆ। ਬਟ ਇੱਕ ਸਪੈਸ਼ਲ ਤੌਰ 'ਤੇ ਮੈਂ ਕਹਿਣਾ ਚਾਹੂੰਗਾ ਵੀ ਇਮਰਾਨ ਖਾਨ ਨੂੰ ਉਸ ਪੋਸਟ 'ਤੇ ਰਹਿੰਦਿਆਂ ਇੱਕ ਬੜਾ ਬਰੇਵ ਤੇ ਬੋਲਡ ਸਟੈਪ ਆ। ਉਹਨਾਂ ਨੇ ਇਹਨੂੰ ਮੱਕਾ ਕਿਹਾ ਵੀ ਜੇ ਮੱਕੇ ਤੋਂ ਮੁਸਲਮਾਨ 4 ਕਿਲੋਮੀਟਰ ਉਰੇ ਖੜਾ ਹੋਵੇ ਤੇ ਉਹਨੂੰ ਕਿਹੋ ਜਿਹਾ ਲੱਗੂਗਾ। ਉਹਨੇ ਸਾਡੇ ਸਮੂਹ ਸਿੱਖਾਂ ਦਾ, ਪੰਜਾਬੀਆਂ ਦਾ ਦਿਲ ਜਿੱਤ ਲਿਆ ਇਹ ਗੱਲ ਕਹਿ ਕੇ। ਔਰ ਮੈਂ ਆਪਣੀ ਗੱਡੀ ਦੇ ਉੱਤੇ ਇਮਰਾਨ ਖਾਨ ਤੇ ਸਿੱਧੂ ਦਾ ਪੋਸਟਰ ਲਾ ਕੇ ਲੁਧਿਆਣੇ ਤੋਂ ਲੈ ਕੇ ਇੱਥੇ ਬਾਰਡਰ ਤੱਕ ਲੈ ਕੇ ਆਇਆ। ਤਾਂ ਪ੍ਰਾਈਮ ਮਿਨਿਸਟਰ ਪਾਕਿਸਤਾਨ ਦਾ ਆ ਤੇ ਇੰਡੀਆ ਵਾਲੇ ਪਾਸੇ ਮੇਰੀ ਗੱਡੀ 'ਤੇ ਉਹਦਾ ਪੋਸਟਰ ਲੱਗਿਆ ਆ। ਇਹਦੇ ਤੋਂ ਸੋਹਣਾ ਸਬੱਬ ਕਿੱਥੇ ਹੋ ਸਕਦਾ। ਔਰ ਅਸੀਂ ਚਾਹਾਂਗੇ ਵੀ ਤੁਸੀਂ ਵੀ ਛੇਤੀ ਉੱਧਰ ਆਓ ਜੀ। ਔਰ ਉੱਥੇ ਸਾਡੇ ਬਾਰਡਰ ਦੇ ਪਰਲੇ ਪਾਸੇ ਹੀ ਇੱਕ ਮੁਸਲਿਮ ਟਾਈਮ ਦੇ ਨਾਲ ਰਿਲੇਟਡ ਇੱਕ ਜਗ੍ਹਾ ਆ ਜਿਹਦੀ ਹੁਣ ਰੈਨੋਵੇਸ਼ਨ ਚੱਲਦੀ ਪਈ ਆ। ਬਿਲਕੁਲ 3 ਕਿਲੋਮੀਟਰ ਆ ਡੇਰਾ ਬਾਬਾ ਨਾਨਕ ਤੋਂ। ਕੋਈ ਹੋ ਸਕਦਾ ਕੋਈ ਇਹੋ ਜਿਹਾ ਸਬੱਬ ਮਿਲੇ ਤੇ ਇਹ ਵੀ ਸ਼ੁਰੂ ਹੋ ਜਾਵੇ ਜੀ। ਅੱਛਾ, ਤੇ ਇਹ ਦੱਸੋ ਕਿ ਤੁਸੀਂ ਜਿਹੜਾ ਉੱਥੇ ਪੋਸਟਰ ਲਾਇਆ, ਕੋਈ ਹੋਰ ਲੋਕਾਂ ਨੇ ਵੀ ਲਾਏ ਹੋਏ ਇਮਰਾਨ ਖਾਨ ਦੇ ਪੋਸਟਰ? ਮੈਨੂੰ ਇੱਦਾਂ ਇਹਦੀ ਨੌਲੇਜ ਨਹੀਂ ਹੈ, ਕਿਉਂਕਿ ਹਜੇ ਥੋੜ੍ਹਾ ਟਾਈਮ ਹੀ ਹੋਇਆ ਆ ਤੇ ਹਜੇ ਹੁਣੇ ਆਉਣਾ ਸ਼ੁਰੂ ਹੋਏ ਆ। ਮੈਨੂੰ ਲੱਗਦਾ ਜੇ ਇਹ ਦੇਖੋ ਦੇਖੀ ਹੁੰਦਾ ਆ ਨਾ ਜੀ, ਸੈਂਟੀਮੈਂਟ ਆ। ਜੇ ਤੁਸੀਂ ਪੁੱਛੋ, ਪੋਸਟਰ ਤਾਂ ਨਹੀਂ ਮੈਂ ਅਜੇ ਦੇਖਿਆ, ਜੇ ਕਿਸੇ ਨੂੰ ਪੁੱਛੋ ਵੀ ਮੂੰਹੋਂ ਕੋਈ ਕਹਿਣ ਡਿਆ ਆ ਤੇ ਲੋਕਾਂ ਦੇ ਮੂੰਹ ਤੋਂ ਇਮਰਾਨ ਖਾਨ ਦਾ ਨਾਮ ਪੰਜਾਬ 'ਚ ਤਾਂ ਨਹੀਂ ਲੱਥਣ ਡਿਆ। ਸੋ ਇਮਰਾਨ ਖਾਨ ਸਿੱਧੂ, ਇਮਰਾਨ ਖਾਨ ਸਿੱਧੂ, ਇਮਰਾਨ ਖਾਨ ਸਿੱਧੂ, ਇਹ ਦੋ ਨਾਂ ਜਿਹੜੇ ਆ ਨਾ ਬਾਰ-ਬਾਰ ਲੋਕਾਂ ਦੇ ਜ਼ਿਹਨ 'ਚ ਆਉਂਦੇ ਆ। ਔਰ ਲੋਕ ਕਹਿਣ ਡਏ ਆ ਵੀ ਸਾਨੂੰ ਵੀ ਇਮਰਾਨ ਖਾਨ ਵਰਗਾ ਜਿਹੜਾ ਪ੍ਰਾਈਮ ਮਿਨਿਸਟਰ ਆ ਮਿਲਣਾ ਚਾਹੀਦਾ ਆ। ਇਹ ਕਹਿੰਦੇ ਆ ਉੱਥੇ, ਸੈਂਸ ਆਫ ਦਾ ਹਾਊਸ ਜਿਹਨੂੰ ਕਹਿੰਦੇ ਆ ਪੰਜਾਬ 'ਚ, ਇਹ ਇੱਕ ਸੈਂਟੀਮੈਂਟ ਹੈਗਾ।